किसान तो पूरे रेट ना खरीदते, फिर मजदूरां नूं सस्ती रोटी दिंदे, फिर असीं कहंदे भी हाँ बई बल्ले बल्ले भी हुण शाबाश। ਜਿਹੜੀ ਸਰਕਾਰ ਵੀ ਆਂਦੀ ਆ ਨਾ, ਉਹ ਜ਼ਿਮੀਦਾਰ ਨੂੰ ਸਿੱਟਦੀ ਪੁੜਾ ਵਾਲੀ ਚੱਕੀ 'ਚ ਵੀ ਇਹਦੇ ਨਾਲ ਕੁਝ ਪੱਲੇ ਰਹਿ ਜਾਵੇ। ਫਿਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਸਰਕਾਰ 'ਚ ਕੋਈ ਇੱਕ ਬੰਦਾ ਕੋਈ ਐਸਾ ਹੋਵੇ ਜਿਹੜਾ ਕਿਸਾਨੀ ਨਾਲ ਜੁੜਿਆ ਹੋਵੇ, ਸਾਡੇ ਦੁੱਖ ਸਮਝਦਾ ਹੋਵੇ, ਕੋਈ ਸਾਡਾ ਕਲਾਸ ਫੈਲੋ ਹੋਵੇ। ਪਰ ਨਾ, ਸਾਰੇ ਇੱਕੋ ਜਿਹੇ ਇਕੱਠੇ ਹੋਏ ਮਸ਼ੀਰ ਵਜ਼ੀਰ ਸਾਰੇ। ਇੱਥੇ ਉਹ ਹਿਸਾਬ ਆ, ਕੋਈ ਸ਼ੇਰ ਤੇ ਮੁਰਗਾ ਬੇਲੀ ਬਣ ਗਏ। ਸ਼ੇਰ ਨੇ ਕਿਹਾ ਮੁਰਗੇ ਨੂੰ ਵੀ ਔਖਾ ਟਾਈਮ ਹੋਇਆ ਨਾ ਤੇ ਉੱਚੀ ਥਾਂ ਖਲੋ ਕੇ ਬਾਂਗ ਦੇਈਂ ਤੇ ਮੇਰੀਆਂ ਆਣੀਆਂ ਦੇਖੀ। ਮੁਰਗਾ ਕਹਿੰਦਾ ਠੀਕ ਹੈ। ਤਾਂ ਰੱਬ ਦੀ ਕਰਨੀ ਹੋਈ, ਇੱਕ ਦਿਨ ਉਹ ਗਿੱਦੜ ਮੁਰਗੇ ਮਗਰ ਪੈ ਗਿਆ। ਮੁਰਗਾ ਰੁੱਖ ਤੇ ਚੜ੍ਹ ਕੇ ਤੇ ਬਾਂਗ ਦਿੱਤੀ। ਸ਼ੇਰ ਨੇ ਵੀ ਸੁਣ ਲਈ, ਸ਼ੇਰ ਤੁਰ ਪਿਆ। ਹੁਣ ਥੱਲੇ ਗਿੱਦੜ ਖਲੋਤਾ ਮੁਰਗੇ ਨੂੰ ਕਹਿੰਦਾ ਹੇਠਾਂ ਆ ਜਾ ਵੀ ਨਮਾਜ਼ ਪੜ੍ਹੀਏ, ਬਾਂਗ ਤਾਂ ਤੂੰ ਦੇ ਲਈ। ਇੰਨੇ 'ਚ ਸ਼ੇਰ ਆ ਗਿਆ। ਮੁਰਗਾ ਕਹਿੰਦਾ ਲੈ ਵੀ ਇਮਾਮ ਆ ਗਿਆ ਤੇ ਆਪਾਂ ਜਮਾਤ ਕਰਾ ਲੈਂਦੇ ਹਾਂ। ਤੇ ਗਿੱਦੜ ਸ਼ੇਰ ਨੂੰ ਦੇਖ ਕੇ ਤੇ ਨੱਸ ਪਿਆ, ਨਾਲੇ ਕਹਿੰਦਾ ਕਿ ਇਹ ਇਮਾਮ ਤਾਂ ਸਾਡੇ ਫਿਰਕੇ ਦਾ ਹੀ ਹੈ।